नाल ही सी आ भी मेरे ख्याल नाल ही सी ना कि इत्थों तक ही सी बस इस तो पीछे चौधर नहीं ਅੱਛਾ ਬਜ਼ੁਰਗੋ ਹੁਣ ਥੋੜਾ ਜਿਹਾ ਇਸ ਪਿੰਡ ਦੇ ਬਾਰੇ ਸਾਨੂੰ ਦੱਸੋ। ਇੱਥੇ ਤੁਸੀਂ ਕੀ ਸੁਣਿਆ ਜਦੋਂ ਇੱਥੇ ਆਏ ਹੋ? ਇੱਥੇ ਕੱਚੇ ਮਕਾਨ ਸੀ ਕਿ ਪੱਕੇ ਮਕਾਨ ਸੀ? दो तीन मकान पक्के से बाकी कच्चा पिंड। ਅੱਛਾ ਕੱਚਾ ਪਿੰਡ ਸੀ। ਇੱਥੇ ਕੀ ਦੱਸਦੇ ਨੇ ਜਿਹੜੇ ਇੱਥੋਂ ਦੇ ਵਸਨੀਕ ਸਨ ਕਿ ਕਿਹੜੇ ਕਿਹੜੇ ਲੋਕ ਇੱਥੇ ਰਹਿੰਦੇ ਸਨ? ਉਹਨਾਂ ਦੇ ਨਾਂ ਚੇਤਾ ਨੇ ਤੁਹਾਨੂੰ? सुच्चा सिंह सोहन सिंह ਸੁੱਚਾ ਸਿੰਘ, ਹੋਰ ਕਿਹੜਾ ਸੀ? सोहन सिंह ਸੋਹਣ ਸਿੰਘ, ਅੱਛਾ प्रताप सिंह ਪ੍ਰਤਾਪ ਸਿੰਘ। शिकायत की थी ना कुर्बानी करनी है ये करना है। ਅੱਛਾ फिर सख्ती कुर्बानी तो 2 दिन पहला उठ ਕੁਰਬਾਨੀ ਤੋਂ 2 ਦਿਨ ਪਹਿਲਾਂ ਉੱਠ ਗਏ ਸੀ। ਕਿੱਥੇ ਜਾ ਕੇ ਤੁਸੀਂ ਇਹ ਜੀ ਸਾਹਮਣੇ ਪਿੰਡ ਜਿਹਾ ਨਜ਼ਰ ਆ ਰਿਹਾ ਪੰਜ ਗਰਾਈ। ਇਹ ਸਕੂਲ ਹੈ ਪੰਜ ਗਰਾਈ ਦਾ। ਇਹ ਜੀ ਮੇਨ ਨਸ਼ਹਿਰੇ ਤੋਂ ਜਿਹੜੀ ਆਉਂਦੀ ਸੜਕ ਪਿੰਡ ਪੰਜ ਗਰਾਈ। ਕਿਲੇ ਨੂੰ ਚਲੀ ਜਾਂਦੀ ਅੱਗੇ। ਅੱਛਾ ਇਹ ਪਿੰਡ ਦਾ ਚੌਕ ਹੈ। ਸਹੀ ਹੋ ਗਿਆ। ਅੱਛਾ ਇਹ ਚੌਕ ਸੀ ਪੰਜ ਗਰਾਈ ਪਿੰਡ ਹੈ ਜੀ ਉਹਦਾ ਚੌਕ। ਕਿਹੜੀ ਜਗ੍ਹਾ ਤੇ? ਉਹ ਜਿੱਥੇ ਮੋਟਰਸਾਈਕਲ ਖੜੀ ਹੈ। ਅੱਛਾ ਤੇ ਖੂਹੀ ਹੁੰਦੀ ਸੀ। ਸਹੀ ਸਹੀ ਜਿੱਥੇ ਮੋਟਰਸਾਈਕਲ ਆ ਪਾਪੜਾ ਵਾਲਾ ਬੰਦਾ ਖੜਾ ਹੈ ਇਸ ਜਗ੍ਹਾ ਤੇ ਬਿਲਕੁਲ ਖੁੱਲੀ ਸੀ। ਸਹੀ ਇਹ ਵੀ ਗਲੀ ਜਾਂਦੀ ਹੈ ਬਾਹਰ ਨੂੰ। ਅੱਛਾ ਇੱਧਰ ਮਸਜਿਦ ਸੀ। ਸਹੀ ਹੋ ਗਿਆ। ਨਾਲ ਜਿਹੜੀ ਗਲੀ ਸਿੱਖਾਂ ਦੇ ਘਰਾਂ ਨੂੰ ਜਾਂਦੀ ਹੈ। ਅੱਛਾ ਇੱਧਰ ਸਾਰਾ ਮਹੱਲਾ ਸਿੱਖਾਂ ਦਾ ਸੀ। ਆਹੋ ਸਿੱਖਾਂ ਦੇ ਘਰ ਇੱਧਰ ਸਨ। ਅੱਛਾ 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 ਇਹ ਵੀ ਪੁਰਾਣਾ ਘਰ ਹੈ। ਸੁੱਚਾ ਸਿੰਘ ਦਾ ਜਿਹੜਾ ਘਰ ਸੀ। ਅੱਛਾ 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 ਜਿਹੜੇ ਹੁਣ ਕਰਨਾਲ ਚਲੇ ਗਏ ਨੇ ਆਹ ਘਰ ਹੈ। ਬੜਾ ਜ਼ਬਰਦਸਤ ਬਣਿਆ ਸੀ। ਹਾਂਜੀ ਇਹਦਾ ਮੇਨ ਦਰਵਾਜ਼ਾ ਉਧਰ ਹੈ। ਅੱਗੋਂ ਗਲੀ ਬੰਦ ਹੈ। ਅੱਛਾ 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 ਬੜਾ ਸ਼ਾਨਦਾਰ ਬਣਿਆ ਤਿਆਰੀ ਲੱਗਣ ਲੱਗੀ। ਇਹ ਵੀ ਬੜੇ ਜ਼ਬਰਦਸਤ ਬਣੇ ਯਾਰ। ਇਹ ਉਹ ਨਕਸ਼ਾ ਜੀ ਜਿਹਾਂ ਦੇ ਅੰਦਰੋਂ ਨਿਕਲਵਾ ਦੀ ਅੰਦਰੋਂ ਹੁਣ ਫੈਮਿਲੀ ਨਾ ਹੋਵੇ ਉਹਨਾਂ ਦੀ। ਨਹੀਂ ਉਹ ਲਓ ਜੀ ਅੱਛਾ ਜੀ ਸੁੱਚਾ ਸਿੰਘ ਵਾਲਾ ਹੈ ਨਾ ਇਹ ਮਕਾਨ। ਆਹੋ ਇਹ ਸੁੱਚਾ ਸਿੰਘ ਵਾਲਾ ਮਕਾਨ ਹੈ ਜੀ। ਅੰਦਰੋਂ ਅੱਛਾ ਛੱਤਾਂ ਉਹੀ ਨੇ ਕਿ ਨਵੀਆਂ ਪਾਈਆਂ? ਇਹ ਨਵੀਆਂ ਪਾਈਆਂ ਉਹ ਤੇ ਸਿੱਖਾਂ ਜਾਂ ਇਹ ਨਵੀਆਂ ਜਿਹੜੇ ਵਿੱਚ ਪਹਿਲਾਂ ਰਹਿੰਦੇ ਹਨ। ਅੱਛਾ ਇਹ ਅੱਗ ਦੀ ਉਦੋਂ ਦੇ ਨਿਸ਼ਾਨ ਨੇ ਆ ਜਿਹੜੇ। ਹਾਂਜੀ ਅੱਛਾ ਸਾੜਿਆ ਕਿਹਨਾਂ ਨੇ ਸੀ ਜੀ? ਜਿਹੜੇ ਇੱਥੇ ਪਹਿਲਾਂ ਰਹਿੰਦੇ ਹੁਣ ਉਹਨਾਂ ਨੇ ਆਪ ਹੀ ਸਾੜ ਦਿੱਤਾ ਸੀ। ਅੱਲਾ ਜਾਣੇ ਹੁਣ ਸਾਨੂੰ ਕੀ ਪਤਾ ਹੋਇਆ ਸੜਿਆ ਦੇਖਦਾ ਨਹੀਂ। ਅੱਛਾ ਤੁਹਾਡੇ ਤੋਂ ਤੁਸੀਂ ਜਦੋਂ ਆਏ ਹੋ ਇੱਥੇ? ਜਦੋਂ ਅਸੀਂ ਆਏ ਸਾਨੂੰ ਤਾਂ ਸੜੇ ਹੀ ਲੱਭੇ। ਅੱਛਾ 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 ਫਿਰ ਵੀ ਦੀਵਾਰਾਂ ਮਜ਼ਬੂਤ ਨੇ ਛੱਤ ਬਦਲਿਆ ਨਾ। ਲੇਕਿਨ ਇਹਦੇ ਇਹ ਜੀ ਸੁੱਚਾ ਸਿੰਘ ਕਿਆਂ ਦਾ ਘਰ ਸੀ। ਇਹਨਾਂ ਦਾ ਮੇਨ ਦਰਵਾਜ਼ਾ ਸੀ। ਇਹ ਸੇਨ ਹੈ ਜੀ ਤੇ ਇੱਧਰ ਵੀ ਦਰਵਾਜ਼ਾ ਸੀ। ਆਹੋ ਇੱਧਰ ਦਰਵਾਜ਼ਾ ਸੀ ਉਹ ਪਿਛਲਾ ਪੋਰਸ਼ਨ ਹੀ। ਅੱਛਾ 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 ਜੀ ਇਹ ਜੀ ਘਰ ਦਾ ਦੂਸਰਾ ਹਿੱਸਾ ਤੇ ਇਹ ਜਿਹੜਾ ਮੇਨ ਦਰਵਾਜ਼ਾ ਸੀ। ਅੱਛਾ ਡਿਓੜੀ ਸੀ ਹੈ। ਅੱਛਾ ਬਜ਼ੁਰਗੋ ਡਿਓੜੀ ਵੀ ਸੜ ਗਈ ਸੀ। ਆ ਖੁੱਲਦਾ ਆ ਮੇਨ ਦਰਵਾਜ਼ਾ ਹੈ ਜੀ। ਇਸ ਤੋਂ ਬਾਹਰ ਆ ਛੜੀਆਂ ਬਣੀਆਂ। ਅੱਛਾ ਇੱਕ ਇੱਧਰ ਦਰਵਾਜ਼ਾ ਸੀ ਜੀ
ਸੁੱਚਾ ਸਿੰਘਿਆਂ ਦਾ। ਇਹ ਵੇਖੋ ਜੀ, ਉਸ ਵੇਲੇ ਕਹਿ ਰਹੇ ਨੇ ਬਜ਼ੁਰਗ ਕਿ ਅੱਗਾਂ ਲਾ ਕੇ ਲੋਕਾਂ ਨੇ ਸਾੜ ਛੱਡੇ ਸੀ ਮਕਾਨ, ਛੱਤਾਂ ਸੜ ਗਈਆਂ ਲੇਕਿਨ ਇੱਟਾਂ ਤੇ ਮੌਜੂਦ ਰਹੀਆਂ, ਫਿਰ ਆ ਕੇ ਇੱਥੇ ਘਰ ਵਸਦੇ ਰਹੇ। ਇਹ ਇਹਨਾਂ ਦਾ ਮੇਨ ਦਰਵਾਜ਼ਾ ਸੀ, ਕਾਫੀ ਵੱਡੀ ਬਿਲਡਿੰਗ ਹੈ ਜੀ। ਅੱਗੋਂ ਬੰਦ ਹੈ, ਉਧਰੋਂ ਬੰਦ ਹੈ ਨਾ, ਉਧਰੋਂ ਬੁਲਾ ਲਓ। ਇਹ ਜੀ ਮੇਨ ਜਿਹੜਾ ਦਰਵਾਜ਼ਾ ਇਹਦਾ। ਬਜ਼ੁਰਗ ਕਿੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ? ਅਸੀਂ ਜੋ ਵੀ ਉਧਰੋਂ ਵੀ ਆਏ ਗਏ ਉਦੋਂ ਨਹੀਂ ਅੱਛਾ, ਇੱਥੇ ਮੁੜ ਕੇ ਕੋਈ ਆਇਆ ਵੇਖਣ ਮਕਾਨ? ਆਏ ਨਹੀਂ, ਉਹ ਪਿੱਛੇ ਪਿੱਛੇ ਰਹਿੰਦੇ ਸਨ। ਕੌਣ ਕੌਣ ਆਇਆ ਸੀ? ਉਹ ਉਹਨਾਂ ਨੂੰ ਪਤਾ ਹੋਵੇ ਜਾਂ ਹੀ ਨਾ ਪਤਾ ਤਸਵੀਰਾਂ ਨਹੀਂ ਨਾ ਕੋਲ। ਅੱਛਾ, ਉਹ ਇੱਕ ਹਫ਼ਤਾ ਪਹਿਲਾਂ ਆਏ ਸਨ ਇੱਥੇ, ਇੱਕ ਹਫ਼ਤਾ ਪਹਿਲਾਂ ਆਏ ਨੇ। ਅੱਛਾ ਅੱਛਾ। ਤੇ ਜਿਹੜਾ ਸੁੱਚਾ ਸਿੰਘ ਸਨ ਨਾ ਬਜ਼ੁਰਗ, ਉਹਨਾਂ ਦੇ ਪੋਤਰੇ ਆਏ ਸਨ। ਅੱਛਾ, ਤੇ ਉਹਨਾਂ ਨੇ ਵਿਜ਼ਿਟ ਕੀਤਾ ਤੇ ਬਾਬਾ ਜੀ ਹੈ ਨੇ ਹਲੇ? ਉਹਨਾਂ ਦੇ ਪੜਦਾਦਾ ਜੀ ਤੇ ਫੋਟ ਹੋ ਗਏ ਨੇ, ਦਾਦਾ ਜੀ ਮੇਰਾ ਖਿਆਲ ਹੈ। ਅੱਛਾ, ਦਾਦਾ ਜੀ ਹੈ ਨੇ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਉਦੋਂ ਦਾ ਪਲਸਤਰ ਹੋਇਆ ਸਾਰਾ? ਬੜੀ ਖੂਬਸੂਰਤੀ ਨਾਲ ਬਣਾਇਆ ਗਿਆ ਸੀ ਵਿੱਚੋਂ ਹੁਣ, ਲੇਕਿਨ ਇਹਦੀ ਹੁਣ ਤਰੇੜਾਂ ਆ ਗਈਆਂ ਨੇ ਜ਼ਲਜ਼ਲਿਆਂ ਦੀ ਵਜ੍ਹਾ ਤੋਂ। ਫਿਰ ਵੀ 72 ਸਾਲ ਦੇ ਵਿੱਚ ਖੜੀ ਬਿਲਡਿੰਗ ਹੈ ਇਸ ਟਾਈਮ ਵੀ। ਆ ਨਾਲ ਹੀ ਸੀ, ਆ ਵੀ ਮੇਰੇ ਖਿਆਲ ਆ ਨਾਲ ਹੀ ਸੀ ਨਾ, ਕਿ ਇੱਥੋਂ ਤੱਕ ਹੀ ਸੀ ਬਸ। ਇੱਥੋਂ ਤੱਕ ਆ ਗਈ ਤੇ ਨਾਲ ਉਸ ਤੋਂ ਪਿੱਛੇ ਚੌਂਦਰ ਨਹੀਂ ਸੀ। ਉੱਤੇ ਛੱਤ ਮਿੱਟੀ ਵਾਲੀ, ਛੱਤਾਂ ਤੇ ਵਾਧੋ ਕਹਿੰਦੇ ਪਾਈਆਂ ਨੇ ਨਾ, ਲੇਕਿਨ ਪਲਸਤਰ ਹੋਇਆ ਸੀ ਉਸ ਵੇਲੇ ਵੀ। ਉਸ ਟਾਈਮ ਤੇ ਉਹ ਦੌੜ ਦੇ ਲਿਹਾਜ਼ ਨਾਲ ਤੇ ਬੜਾ ਸ਼ਾਨਦਾਰ ਸੀ। अस्सलाम वालेकुम बुजुर्गो। वालेकुम सलाम। बुजुर्गो की हाल चाल है ਤੁਹਾਡਾ? अच्छा ठीक है। ਠੀਕ ਠਾਕ ਹੋ? ਬਜ਼ੁਰਗੋ ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣ ਆਏ ਆ ਤੁਹਾਡੇ ਪਿੰਡ। ਸਭ ਤੋਂ ਪਹਿਲੇ ਆਪਣਾ ਨਾਮ ਦੱਸਣਾ। मेरा नाम मुराद अली। ਮੁਰਾਦ ਅਲੀ। ਤੁਹਾਡਾ ਕੀ ਨਾਮ ਹੈ ਜੀ? एहसानुल्लाह। ਹਾਂਜੀ, एहसानुल्लाह। ਹਸਾਨੁੱਲਾ। ਤੁਸੀਂ ਇਹਨਾਂ ਦੇ ਬੇਟੇ ਹੋ? हाँ। ਬਜ਼ੁਰਗੋ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਦੱਸਿਆ ਤੁਸੀਂ? इब्राहिम ਇਬਰਾਹਿਮ। ਤੇ ਦਾਦਾ ਜੀ ਦਾ? सिकंदर। ਸਿਕੰਦਰ। ਸਹੀ ਹੋ ਗਿਆ। ਬਜ਼ੁਰਗੋ ਜਿਹੜਾ ਪਿੰਡ ਇਸ ਟਾਈਮ ਜਿੱਥੇ ਅਸੀਂ ਬੈਠੇ ਆ ਇਹਦਾ ਕੀ ਨਾਮ ਹੈ? पाँच गराई। ਪੰਜ ਗਰਾਈ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ? ਇਹਦੇ ਨਾਲ ਸਾਬਲ, ਹਾਂਜੀ, ਥਾਬਲ, ਢੱਲਾ, ਢੱਲਾ, ਨਿਦੋਸਰਾ, ਨਿਦੋਸਰਾ। ਫਿਰ ਨਿਦੋਸਰਾ, ਸਹੀ ਹੋ ਗਿਆ। ਚੌਧਰੀ ਜੱਗ, ਫਿਰ ਬਾਵਣੀ, ਠੀਕ ਹੋ ਗਿਆ। ਚੌਧਰੀ ਜੱਗ। ਇਹਦਾ ਜ਼ਿਲ੍ਹਾ ਗੁਜਰਾਂਵਾਲਾ, ਗੁਜਰਾਂਵਾਲਾ ਤਹਿਸੀਲ ਨੁਸ਼ਹਿਰਾ। ਨਹੀਂ, ਹਾਂਜੀ, ਸੀ ਨੂੰ ਸ਼ਰਲ ਫਿਰ ਨਸਾਰੀ ਹੈ ਹੁਣ। ਨੁਸ਼ਹਿਰਾ। ਸਹੀ ਹੋ ਗਿਆ। ਬਜ਼ੁਰਗੋ ਆਪਣਾ ਇੰਡੀਆ 'ਚ ਕਿਹੜਾ ਪਿੰਡ ਸੀ? ਕਾਲਪੀ। ਕਾਲਪੀ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਲਾਉਣੀ, ਹਾਂਜੀ। ਸਾਹਾ, ਹੂੰ। ਰਾਮਪੁਰ, ਰਾਮਪੁਰ। ਹਾਂ, ਸਹੀ। ਮੀਦਪੁਰ, ਮੀਦਪੁਰ। ਅੱਲਾਹਪੁਰ, ਹੂੰ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਅੰਬਾਲਾ, ਅੰਬਾਲਾ। ਜ਼ਿਲ੍ਹਾ? ਜ਼ਿਲ੍ਹਾ ਵੀ। ਅੱਛਾ, ਨੇੜੇ ਸੀ ਪਿੰਡ ਤੁਹਾਡਾ ਸ਼ਹਿਰ ਤੋਂ? ਹਾਂ। ਸਹੀ ਹੋ ਗਿਆ। ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ 47 ਦੀ ਵੰਡ ਹੋਈ? ਮੇਰੀ ਉਮਰ 14 ਸਾਲ ਸੀ। 14 ਕੁ ਸਾਲ। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਰਾਜਪੂਤ। ਰਾਜਪੂਤ। ਗੋਤ ਕਿਹੜੀ ਹੈ? ਚੌਹਾਨ। ਚੌਹਾਨ। ਸਹੀ ਹੋ ਗਿਆ। ਬਜ਼ੁਰਗੋ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ?
ਇਹਦੇ ਵਿੱਚ ਰਹਿੰਦੀਆਂ ਸੀ ਗੁੱਜਰ ਹਾਂਜੀ ਰਾਜਪੂਤ ਰਾਜਪੂਤ। ਬਸ। ਤੇ ਸਿੱਖਾਂ ਦੇ ਘਰ ਵੀ ਹੈ ਸਨ ਤੇ ਹਿੰਦੂਆਂ ਦੇ? ਹਿੰਦੂ ਸੀ ਉਹ ਵੀ ਗੁੱਜਰ ਸੀ, ਅੱਛਾ ਅੱਛਾ ਬਾਣੀਆਂ ਸੀ। ਅੱਛਾ। ਹਿੰਦੂ ਜਿਹੜੇ ਸੀ ਉਹ ਗੁੱਜਰ ਸਨ ਹਾਂ ਤੇ ਬਾਣੀਏ ਵੀ ਰਹਿੰਦੇ ਸਨ। ਹਾਂ ਸਹੀ ਹੋ ਗਿਆ। ਕੋਈ ਨਾਂ ਚੇਤਾ ਹਿੰਦੂਆਂ ਦੇ? ਹਾਂ ਚਿੱਟਾ ਦੱਸੋ। ਸਾਦੀ ਰਾਮ। ਹਾਂਜੀ ਹਾਦੀ ਰਾਮ। ਹਾਂ ਹੂੰ ਉਹ ਬਾਣੀਆਂ ਸੀ। ਅੱਛਾ ਬਾਣੀਆਂ ਸੀ। ਅਤੂ ਰਾਮ, ਹਾਂਜੀ। ਸਾਧੂ ਰਾਮ, ਹੂੰ ਸਹੀ ਸਹੀ ਸਹੀ। ਤੇ ਗੁੱਜਰਾਂ ਦੇ ਵਿੱਚੋਂ ਯਾਦ ਆ ਕਿਸੇ ਦਾ? ਗੁੱਜਰ ਸਲੂਕ। ਸਲੂਕ। ਹਾਂ ਹੂੰ ਨਰਾਤਾ। ਨਰਾਤਾ। ਹਾਂ। ਸਹੀ ਹੋ ਗਿਆ। ਪਿੰਡ ਤੁਹਾਡਾ ਛੋਟਾ ਸੀ ਕਿ ਕਾਫੀ ਵੱਡਾ ਸੀ? ਉਹ ਅਸੀਂ ਪੂਰਾ ਜਿਹਾ ਪਿੰਡ 5 ਨੰਬਰਦਾਰ ਸੀ। 5 ਲੰਬੜਦਾਰ ਸੀ। ਕੀ ਕੀ ਨਾਂ ਸੀ ਲੰਬੜਦਾਰਾਂ ਦੇ? ਨੰਬਰਦਾਰ ਰੁਕਨੂ, ਰੁਕਨੂ। ਹਾਂ, ਅੱਛਾ। ਰਾਜਦੀਨ, ਸਫੀ, ਸ਼ਫੀ, ਕਿਸੇ ਅਲੀ ਨਵਾਜ਼, ਅਲੀ ਨਵਾਜ਼। ਸਹੀ ਹੋ ਗਿਆ। ਇੱਕ ਮੁਨਸੀ। ਅੱਛਾ ਮੁਨਸ਼ੀ। ਮੁਸਲਮਾਨਾਂ ਕੋ ਸਾਰੀਆਂ ਸੀ ਲੰਬੜਦਾਰੀਆਂ, ਹਿੰਦੂਆਂ ਕੋ ਕੋਈ ਲੰਬੜਦਾਰੀ ਨਹੀਂ ਸੀ ਹੈ। ਸਹੀ ਹੋ ਗਿਆ। ਜ਼ਮੀਨ ਜ਼ਿਆਦਾ ਰਾਜਪੂਤਾਂ ਦੀ ਸੀ ਕਿ ਗੁੱਜਰਾਂ ਦੀ ਸੀ? ਰਾਜਪੂਤਾਂ ਨੂੰ ਤਾਂ ਸਾਫ ਦਿੱਤੀ ਸੀ ਥੋੜੀ ਥੋੜੀ, ਕਿਹਨਾਂ ਨੂੰ? ਉਹਨਾਂ ਨੂੰ ਗੁਜਰਾਂ ਨੂੰ। ਗੁੱਜਰਾਂ ਨੂੰ ਤੁਸੀਂ ਦਿੱਤੀ ਸੀ? ਹਾਂ ਅੱਛਾ ਰਾਜਪੂਤਾਂ ਦੀ ਜ਼ਿਆਦਾ ਜ਼ਮੀਨ ਸੀ। ਹਾਂ। ਸਹੀ ਹੋ ਗਿਆ। ਤੁਹਾਡਾ ਜਿਹੜਾ ਘਰ ਸੀ ਪਿੰਡ ਦੀ ਕਿਹੜੀ ਸਾਈਡ ਤੇ ਸੀ? ਵਿਚਕਾਰ ਪਿੰਡ ਦੇ। ਵਿਚਕਾਰ ਸੀ? ਹਾਂ। ਕੱਚਾ ਸੀ ਘਰ ਕਿ ਪੱਕਾ ਸੀ? ਅੱਛਾ ਜੀ। ਕੱਚਾ ਸੀ। ਹਾਂ। ਤੇ ਆਪਣਾ ਖੂਹ ਖਾਂ ਲੱਗੇ ਸੀ ਆਲੇ ਦੁਆਲੇ ਪਿੰਡ ਦੇ? ਕਿਵੇਂ ਦੀ ਜ਼ਮੀਨ ਸੀ? ਬਰਾਨੀ ਜ਼ਮੀਨ। ਅੱਛਾ ਬਰਾਨੀ ਜ਼ਮੀਨ ਸੀ। ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਨਹੀਂ ਸੀ ਲੱਗਦਾ। ਤੇ ਸਕੂਲ ਹੈ ਸੀ? ਹਾਂ ਸਕੂਲ? ਸਕੂਲ ਬਣਾਉਣੀ ਸੀ। ਅੱਛਾ ਜਾਂਦੇ ਰਹੇ ਪੜਨ? ਕਿੰਨੇ ਤੱਕ ਪੜ੍ਹੇ ਉੱਥੇ ਤੁਸੀਂ? ਇੱਥੇ 5। 5 ਪੜ੍ਹੇ ਤੁਸੀਂ ਉੱਥੇ? ਹਾਂ। ਕਿਹੜਾ ਮਾਸਟਰ ਸੀ ਜਿਹੜਾ ਪੜਾਉਂਦਾ ਸੀ ਤੁਹਾਨੂੰ? ਮਾਸਟਰ ਇੱਕ ਅਲਾਦਾਦ ਸੀ। ਅੱਛਾ ਅੱਲਾਦਾਦ। ਤੇ ਹੋਰ ਕਿਹੜਾ ਸੀ ਮਾਸਟਰ? ਔਰ ਇੱਕ ਉਹ ਹਿੰਦੂ ਸੀ, ਉਹਦਾ ਨਾਮ ਦਾ ਨਹੀਂ ਮੈਨੂੰ ਖਿਆਲ ਰਿਹਾ। ਅੱਛਾ ਉਹਦਾ ਨਾਂ ਨਹੀਂ ਯਾਦ। ਹਾਂ। ਅੱਛਾ ਵਿਆਹ ਸ਼ਾਦੀਆਂ ਵੇਖੀਆਂ ਤੁਸੀਂ ਉੱਥੇ? ਮੇਰਾ ਵਿਆਹ ਉੱਥੇ ਹੀ ਹੋਇਆ। ਤੁਹਾਡਾ ਹਾਂ ਕਿਹੜੇ ਪਿੰਡ ਹੋਇਆ ਸੀ ਤੁਹਾਡਾ ਵਿਆਹ? ਖਾਨਪੁਰ। ਖਾਨਪੁਰ। ਆ ਨੇੜੇ ਹੀ ਸੀ ਉੱਥੋਂ? ਨਹੀਂ ਉਹ ਦੂਰ ਸੀ। ਅੱਛਾ ਕਿਵੇਂ ਗਈ ਬਰਾਤ ਚੇਤਾ ਕੋਈ? ਬਰਾਤ ਹਾਂਜੀ। ਸਾਡਾ ਘਰ ਸੀ ਵੱਡਾ। ਅੱਛਾ ਵੱਡਾ ਘਰ ਸੀ। ਹਾਂ। ਹੂੰ ਬਰਾਤ ਗਏ ਇਸ ਤਰ੍ਹਾਂ ਗਈ ਹੂੰ ਤੇ 2 ਬੰਦੇ ਸਾਹੇ ਦੇ, ਹੂੰ। ਫਜਰਾ ਸਿੱਧੂ, ਅੱਛਾ ਤੇ 2 ਭਰਾ ਸੀ। ਅੱਛਾ 2 ਭਰਾ ਤੁਸੀਂ? ਬਸ ਆਈ ਬਰਾਤ। 4 ਬੰਦੇ ਗਏ ਤੇ ਵਿਆਹ ਕੇ ਲੈ ਆਏ। ਹਾਂ। 47 ਤੋਂ ਪਹਿਲੇ ਤੁਸੀਂ ਲੋਕ ਉੱਥੇ ਸਹੀ ਸਲਾਮਤ ਵਸਦੇ ਸੀ? ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ ਕਿਵੇਂ ਦਾ ਸੀ ਆਪਸ 'ਚ? ਅੱਛਾ ਸਲੂਕ। ਅੱਛਾ ਸਲੂਕ ਸੀ। ਤੁਹਾਡੀ ਉੱਥੇ ਜ਼ਮੀਨਾਂ ਦੇ ਵਿੱਚ ਕੀ ਕੁਛ ਉਗਦਾ ਸੀ ਜ਼ਿਆਦਾਤਰ? ਕੀ ਲਾਉਂਦੇ ਸੀ ਤੁਸੀਂ? ਸਾਡੀ ਜ਼ਮੀਨਾਂ 'ਚ ਹਰ ਸਾਲ ਹੁੰਦੀ ਸੀ। ਕਣਕ ਮੂੰਜੀ? ਕਣਕ ਮੁੰਜੀ ਹੂੰ ਹੋਰ ਜੋ ਫਸਲ ਬੀਜਦੇ ਸਹੀ ਸਹੀ ਸਹੀ। ਹੁੰਦਾ। ਇਹ ਜਿਹੜੇ ਨਾਲ ਤੁਸੀਂ ਪਿੰਡਾਂ ਦੇ ਨਾਂ ਦੱਸੇ ਇਹ ਸਾਰੇ ਮੁਸਲਮਾਨਾਂ ਦੇ ਪਿੰਡ ਸਨ ਕਿ ਹਿੰਦੂਆਂ ਦੇ ਸਨ? ਹਿੰਦੂਆਂ ਦਾ ਵੀ ਹੈ ਇੱਕ ਪਿੰਡ ਕਿਹੜਾ ਸੀ? ਰਾਮਪੁਰ। ਰਾਮਪੁਰ। ਉੱਥੇ ਹਿੰਦੂ ਸਨ ਜ਼ਿਆਦਾ। ਹਾਂ। ਸਹੀ ਹੋ ਗਿਆ। ਤੇ ਜਦੋਂ ਉਜਾੜੇ ਪਏ ਕਿੱਦਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ ਕਿ ਬਈ ਅਸੀਂ ਹੁਣ ਆਪਣਾ ਪਿੰਡ ਛੱਡ ਦੇਣਾ, ਪਾਕਿਸਤਾਨ ਬਣ ਗਿਆ? ਉਹ ਸਾਡਾ ਪਿੰਡ ਮਿਲਟਰੀ ਆਈ ਸੀ। ਤੁਹਾਡੇ ਪਿੰਡ? ਹਾਂ। ਅੱਛਾ ਉਹਨੇ ਆ ਕੇ ਦੱਸਿਆ ਵੀ ਤੁਸੀਂ ਇੱਥੇ ਟੁਰ ਜਾਣਾ।
ਉੱਠ ਜਾਓ। ਅੱਛਾ उनको कुर्बानी नेड़े थी सिखा ने हिंदुआ ने शिकायत की थी ना कुर्बानी करनी है ये करना है। ਅੱਛਾ फिर साਡੀ कुर्बानी तो 2 दिन पहला उठ ਕੁਰਬਾਨੀ ਤੋਂ 2 ਦਿਨ ਪਹਿਲਾਂ ਉੱਠ ਗਏ ਸੀ। ਕਿੱਥੇ ਜਾ ਕੇ ਤੁਸੀਂ ਬੈਠੇ? अम्बाला ਨਹੀਂ ਗੱਡਿਆਂ ਤੇ ਗਏ ਆਪਣਾ ਕਿ ਤੁਰ ਕੇ? गड्ढा ले गए। ਗੱਡਿਆਂ ਤੇ ਕੀ ਕੁਝ ਸਮਾਨ ਚੁੱਕਿਆ ਆਪਣਾ ਪਿੰਡੋਂ? सामान बस अपना कपड़ा टाकी खाने पीने वाली चीज़ ਸਹੀ ਪੂਰਾ ਪਿੰਡ ਹੀ ਉੱਠ ਗਿਆ ਸੀ। पूरा ਜਿਹੜੇ ਉੱਥੇ ਹਿੰਦੂ ਰਹਿੰਦੇ ਸੀ ਗੁੱਜਰ, ਉਹਨਾਂ ਨੇ ਤੇ ਕੋਈ ਹਮਲਾ ਸ਼ਮਲਾ ਕੀਤਾ ਸੀ ਤੁਹਾਡੇ ਉੱਤੇ ਕਿ ਤੁਹਾਡੀ ਮਦਦ ਕੀਤੀ ਸੀ? साड़ी मदद की थी मामला तो नहीं। ਅੱਛਾ ਮਦਦ ਕੀਤੀ ਸੀ। ਸਹੀ ਹੋ ਗਿਆ। ਤੁਸੀਂ ਫਿਰ ਅੰਬਾਲੇ ਚਲੇ ਗਏ। ਅੰਬਾਲੇ ਕੈਂਪ ਲੱਗਾ ਸੀ। ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਕਿੰਨੇ ਦਿਨ ਰਹੇ ਹੋ? उत्थे रहे 13 दिन। 13 ਦਿਨ। ਉਸ ਤੋਂ ਬਾਅਦ ਫਿਰ ਕਿੱਧਰ ਗਏ? पाकिस्तान आ गया ਨਹੀਂ ਉੱਥੋਂ ਕਾਫਲਾ ਤੁਰ ਕੇ ਆਇਆ ਕਿ ਗੱਡੀ 'ਚ? तुर के। ਤੁਰ ਕੇ। ਉੱਥੋਂ 13ਵੇਂ ਦਿਨ ਤੁਸੀਂ ਤੁਰ ਪਏ ਹੋ। ਕਿੰਨੇ ਦਿਨਾਂ 'ਚ ਪਹੁੰਚੇ ਹੋ ਇੱਥੇ? 17 दिन है। 17 ਦਿਨਾਂ 'ਚ। ਉਹ 17 ਦਿਨਾਂ ਦੇ ਸਫ਼ਰ ਦੇ ਵਿੱਚ ਕੀ ਕੁਝ ਵੇਖਿਆ ਤੁਸੀਂ? ਤੁਹਾਡੇ ਉੱਤੇ ਕੋਈ ਹਮਲੇ ਹੋਏ ਉੱਥੇ ਕੈਂਪ 'ਚ? ਹਾਂਜੀ। कोई हमला नहीं। गड्ढे की बस साढ़े इतने ਹਾਂਜੀ ਅਸੀਂ ਆਏ ਹਾਂ ਗੱਡਿਆਂ ਦੇ। ਅੱਛਾ ਗੱਡੇ ਸੀ ਤੁਹਾਡੇ ਕੋਲ। ਹਾਂ। ਸਹੀ। ਕਾਫਲਾ ਗੱਡਿਆਂ 'ਚ ਆਇਆ ਸਾਡਾ ਟੁਰ ਕੇ। ਵਾਵਾ ਸਫ਼ਰ ਤਾਂ ਥੋੜ੍ਹੀ ਕਰਦੇ ਸਨ। ਅੱਛਾ ਸਵੇਰ ਤੋਂ ਟੁਰਦਾ ਸੀ ਤੇ ਸ਼ਾਮ ਨੂੰ ਜਾ ਕੇ ਲੱਗਦਾ ਸੀ। ਅੱਛਾ ਦਿਨ ਨੂੰ ਤੁਰਦੇ ਸੀ ਤੇ ਰਾਤ ਨੂੰ ਉੱਥੇ ਬਹਿ ਜਾਂਦੇ ਸੀ। ਤੇ ਖਾਣ ਪੀਣ ਨੂੰ ਕੀ ਮਿਲਦਾ ਸੀ ਰਾਹ ਦੇ ਵਿੱਚ? ਖਾਣ ਪੀਣ ਨੂੰ ਆਪਣਾ ਰਾਸ਼ਨ ਸੀ। ਸਹੀ ਹੋ ਗਿਆ। ਤੇ 17 ਦਿਨਾਂ ਬਾਅਦ ਫਿਰ ਤੁਸੀਂ ਲਾਹੌਰ ਆਏ? ਟੁਰਦੇ ਟੁਰਦੇ ਇੱਥੇ ਆ ਗਏ। ਹਾਂਜੀ ਕੋਈ ਨਹੀਂ। ਅੱਛਾ ਟੁਰਦੇ ਟੁਰਦੇ ਅਸੀਂ ਇੱਥੇ 5 ਗਰਾਈ ਜਾ ਗਏ। 5 ਗਰਾਈ? ਤੁਸੀਂ ਕਿਤੇ ਨਹੀਂ ਬੈਠੇ ਹੋਰ, ਸਿੱਧਾ ਇੱਥੇ ਹੀ ਆਏ ਹੋ? ਤੇ ਇੱਥੇ ਆ ਕੇ ਮਕਾਨ ਖਾਲੀ ਸੀ ਇਸ ਪਿੰਡ ਦੇ ਵਿੱਚ? ਤੇ ਜ਼ਮੀਨਾਂ ਤੁਹਾਨੂੰ ਮਿਲੀਆਂ ਇੱਥੇ? ਪੂਰੀ ਮਿਲੀ ਕਿ ਥੋੜੀ? ਥੋੜੀ ਮਿਲੀ। ਥੋੜੀ ਮਿਲੀ। ਉੱਥੇ ਕਿੰਨੀ ਜ਼ਮੀਨ ਸੀ ਆਪਣੀ? ਉੱਥੇ 300 ਵਿਗਾ। 300 ਵਿਗਾ। ਇੱਥੇ ਆ ਕੇ ਕਿੰਨੇ ਮਿਲੇ? ਇੱਥੇ ਸਾਨੂੰ ਮਿਲੇ 36 ਕਿੱਲੇ। 36 ਕਿੱਲੇ। ਸਹੀ ਹੋ ਗਿਆ। ਬਜ਼ੁਰਗੋ ਹੁਣ ਕਦੀ ਪਿੰਡ ਚੇਤਾ ਆਇਆ ਆਪਣਾ? ਪਹਿਲਾਂ ਰੋਜ਼ ਹੀ ਆਉਂਦਾ ਜਿੱਥੇ। ਅੱਛਾ ਦਿਲ ਨਹੀਂ ਕੀਤਾ ਵਾਪਸ ਜਾਣ ਨੂੰ, ਵੇਖਣ ਨੂੰ ਪਿੰਡ? ਬਸ ਕੀਤਾ ਹਾਂਜੀ ਕੀਤਾ ਦੇ ਵੀਜ਼ਾ ਨਹੀਂ ਲਵਾਇਆ ਕਦੀ? ਹੁਣ ਵੇਖਣ ਨੂੰ ਦਿਲ ਕਰਦਾ ਪਿੰਡ ਆਪਣਾ? ਹੁਣ ਉਮਰ ਥੋੜੀ ਹੈ। ਦਿਲ ਤਾਂ ਕਰਦਾ ਹੈ। ਚਲੋ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਮੋਬਾਈਲ ਦੇ ਉੱਤੇ ਹੀ ਵਿਖਾ ਦਈਏ, ਜੇ ਪਿੰਡ ਤੁਹਾਨੂੰ ਕੋਈ ਤੁਹਾਡੀ ਵੀਡੀਓ ਵੇਖਦਾ ਹੋਇਆ ਬੰਦਾ ਉੱਥੋਂ ਦਾ, ਤੇ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਜ਼ਰੂਰ। ਪਹੁੰਚਾ ਲਿਆ ਪਰ ਮੁਸ਼ਕਲ ਹੈ। ਨਹੀਂ ਕੋਸ਼ਿਸ਼ ਕਰਾਂਗੇ ਜ਼ਰੂਰ ਜੀ, ਮੁਸ਼ਕਲ ਨਹੀਂ ਹੈ। ਤੁਸੀਂ ਨਹੀਂ ਜਾ ਸਕਦੇ, ਉਧਰੋਂ ਵੀਡੀਓ ਤੇ ਆ ਸਕਦੀ ਹੈ ਨਾ? ਹਾਂ ਵੀਡੀਓ ਆ ਸਕਦੀ। ਹਾਂਜੀ ਬੰਦਾ ਉਸ ਵਕਤ ਤੱਕ ਮੁਸ਼ਕਲ ਹੀ ਹੋਣਾ ਹੈ। ਤੁਹਾਡੇ ਹਾਣੀ ਨਹੀਂ ਹੋਏਗਾ ਕੋਈ ਨਾ ਕੋਈ। ਅਗਰ ਤੇ ਨਾ ਚੇਤਾ ਹੁੰਦਾ ਨਾ ਤੁਹਾਨੂੰ, ਤੁਸੀਂ ਦੱਸਦੇ ਨਾ, ਫਿਰ ਕੀ ਪਤਾ ਨਹੀਂ ਬੰਦਾ ਕੋਈ ਲੱਭ ਹੀ ਜਾਂਦਾ। ਨਾ ਹਿੰਦੂ ਸੀ ਗਿੱਦੜ ਨਰਾਤਾ। ਨਰਾਤਾ? ਅੱਛਾ ਉਹ ਸਾਡਾ ਮਜ਼ਾਰਾ ਹੁੰਦਾ ਸੀ। ਅੱਛਾ ਮਜ਼ਾਰਾ ਹੁੰਦਾ ਸੀ। ਉਹਦਾ ਘਰ ਨੇੜੇ ਸੀ ਤੁਹਾਡੇ ਘਰ ਤੋਂ? ਥੋੜੀ ਦੂਰ ਸੀ। ਸਹੀ ਹੋ ਗਿਆ। ਆਪਣੀ ਜ਼ਮੀਨ ਕਿਹੜੀ ਸਾਈਡ ਤੇ ਸੀ? ਆਪਣੀ ਜ਼ਮੀਨ 4 ਸਫੇਰੇ ਪਿੰਡ ਦੇ। 4 ਸਪੇਰੇ। ਸਹੀ ਹੋ ਗਿਆ। ਤੇ ਡੰਗਰ ਸ਼ੰਗਰ ਮਾਲ ਜਿਹੜਾ ਸੀ ਉਹ ਪਿੰਡ ਦੇ ਵਿੱਚ ਹੀ ਰੱਖਿਆ ਸੀ ਕਿ ਬਾਹਰ? ਪਿੰਡ ਦੇ ਵਿੱਚ। ਪਿੰਡ ਦੇ ਵਿੱਚ ਹੀ।
ਸਹੀ ਹੋ ਗਿਆ। ਮਾਲ ਸਾਡਾ ਦੋ ਥਾਂ ਹੀ ਹੁੰਦਾ ਸੀ। ਅੱਛਾ, ਦੋ ਥਾਂ ਸੀ। ਇੱਕ ਪਿੰਡ ਦੇ ਵਿਚਕਾਰ ਸੀ, ਇੱਕ ਮਸਜਿਦ ਦੇ ਨਾਲ ਸੀ। ਅੱਛਾ, ਮਸਜਿਦ ਵੀ ਹੈ ਸੀ ਉੱਥੇ? ਹਾਂ, ਕਿੰਨੀਆਂ ਮਸਜਿਦਾਂ ਸੀ? ਇੱਕ ਇੱਕੋ ਹੀ ਸੀ। ਤੇ ਹਿੰਦੂਆਂ ਦਾ ਮੰਦਿਰ ਹੈਗਾ ਸੀ? ਅੱਛਾ, ਨਹੀਂ ਸੀ ਹੈ। ਅੱਛਾ ਬਜ਼ੁਰਗੋ, ਹੁਣ ਥੋੜਾ ਜਿਹਾ ਇਸ ਪਿੰਡ ਦੇ ਬਾਰੇ ਸਾਨੂੰ ਦੱਸੋ। ਇੱਥੇ ਤੁਸੀਂ ਕੀ ਸੁਣਿਆ ਜਦੋਂ ਇੱਥੇ ਆਏ ਹੋ? ਇੱਥੇ ਕੱਚੇ ਮਕਾਨ ਸੀ ਕਿ ਪੱਕੇ ਮਕਾਨ ਸੀ? ਦੋ ਤਿੰਨ ਮਕਾਨ ਪੱਕੇ ਸੀ, ਬਾਕੀ ਕੱਚਾ ਪਿੰਡ ਸੀ। ਅੱਛਾ, ਕੱਚਾ ਪਿੰਡ ਸੀ। ਇੱਥੇ ਕੀ ਦੱਸਦੇ ਨੇ ਜਿਹੜੇ ਇੱਥੋਂ ਦੇ ਵਸਨੀਕ ਸਨ ਕਿ ਕਿਹੜੇ ਕਿਹੜੇ ਲੋਕ ਇੱਥੇ ਰਹਿੰਦੇ ਸਨ? ਉਹਨਾਂ ਦੇ ਨਾਂ ਚੇਤਾ ਨੇ ਤੁਹਾਨੂੰ? ਸੁੱਚਾ ਸਿੰਘ, ਸੋਹਣ ਸਿੰਘ। ਸੁੱਚਾ ਸਿੰਘ। ਹਾਂ, ਹੋਰ ਕਿਹੜਾ ਸੀ? ਸੋਹਣ ਸਿੰਘ। ਸੋਹਣ ਸਿੰਘ। ਹਾਂ, ਅੱਛਾ, ਪ੍ਰਤਾਪ ਸਿੰਘ। ਪ੍ਰਤਾਪ ਸਿੰਘ। ਹਾਂ, ਇਹਨਾਂ ਦੇ ਮਕਾਨ ਹੈਗੇ ਸਨ ਪੱਕੇ? ਨਹੀਂ ਕੱਚੇ ਸਨ। ਅੱਛਾ, ਕੱਚੇ ਸਨ। ਸੁੱਚੇ ਸਿੰਘ ਦੇ ਜ਼ਿਆਦਾ ਸਨ। ਅੱਛਾ, ਸੋਹਣੇ ਪੱਕੇ ਮਾਸ਼ਾਅੱਲਾ ਮਾਹੌਲ ਸੀ। ਸੁੱਚੇ ਸਿੰਘ ਦਾ? ਹਾਂਜੀ। ਸੁੱਚੇ ਸਿੰਘ ਦਾ ਕਿੱਥੇ ਮਕਾਨ ਸੀ? ਵਿਚਕਾਰ ਸੀ ਪਿੰਡ ਦੇ। ਪੱਕਾ ਸੀ ਉਹ? ਹਾਂ, ਚੰਗੀ ਜ਼ਮੀਨ ਭਾਂਡੇ ਵਾਲਾ ਸੀ ਉਹ ਸਿੱਖ? ਭਾਂਡੇ ਵਾਲੇ ਨੇ ਤਾਂ ਪੰਜ ਚਾਰ ਤੋਂ ਘੱਟ ਸੀ ਸਾਰੇ। ਅੱਛਾ, ਪੰਜ ਚਾਰ ਘਰ ਸੀ। ਹਾਂ, ਸਹੀ ਹੋ ਗਿਆ। ਤੇ ਕਦੀ ਮੁੜ ਕੇ ਆਇਆ ਕੋਈ ਇੱਥੇ ਸਿੱਖ? ਆਹ ਮੁੰਡਾ ਹੀ ਆਇਆ ਹੈ, ਆਹੋ ਨਹੀਂ ਆਇਆ ਇਹ। ਕੋਈ ਨਹੀਂ ਆਇਆ। ਅੱਛਾ, ਇਹ ਮੁੰਡੇ ਆਏ ਸਨ ਪਿਛਲੇ ਹਫਤੇ? ਹਾਂ, ਸਹੀ ਹੋ ਗਿਆ। ਕੀ ਦੱਸਦੇ ਸਨ? ਕਿੱਥੇ ਜਾ ਕੇ ਬੈਠੇ ਆ? ਇਹ ਕਰਨਾਲ ਚ ਇਹ ਸੁੱਚਾ ਸਿੰਘ ਦਾ ਸੀ ਕੋਈ ਪੋਤਾ? ਪੋਤਰਾ ਸੀ ਉਹਦਾ। ਅੱਛਾ, ਠੀਕ ਹੋ ਗਿਆ ਬਜ਼ੁਰਗੋ। ਬਸ ਉਹੀ ਪੱਕਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।